अस्सलाम वालेकुम मेरे वीरों की हाल चाल है। सब ठीक ठाक होंगे उम्मीद करना और अल्लाह ताला तुहानू तंदुरुस्ती देवे और मेरे प्यारे वीर जिन्ने भी ने उन्होंने सब वड्डी ईद मुबारक होवे। ठीक है, सुबह ईद है इंशाल्लाह। तो जिन्होंने ने कुर्बानियाँ दित्तियां ने अल्लाह उन्होंने कुर्बानियाँ कबूल करे इंशाल्लाह और अपना एहतियात और हिम्मत दे नाल ठीक है और बड़े प्यार नाल जानवर नूं जिहड़ा कवर करना। उस तो बाद सब नाल वड्डी गल ਅੱਜ जिन्ने मेरे भरा ईद के दौरान मोटरसाइकिल भरा भी तो बाकी जोड़े नवीं पौंग है ना, इन्हों मैं बहुता ये गल कराँगा कि एहतियात करन जिन्नी हो सकती है। ठीक है, ना आप परेशान होन, ना वड्डियां नूं परेशान करन, ना माँ बाप नूं परेशान करन। ये वीडियो बड़ी एहतियात करन क्योंकि ये रश हुंदा ईद वाले दिन, फिर छोटे छोटे बच्चों की समझ है भी किस तरह चलना है और किस तरह नहीं चलना। तो ये वास्ते एक छोटी जी क्लिप असी बनाया वा। ठीक है, तो वो मेरे वीरां नूं पसंद भी आएगा और वो नाल लाइक और शेयर भी करियो। ठीक है, अपना ख्याल रखियो। अल्लाह हाफिज़। अस्सलाम वालेकुम। वालेकुम सलाम जी, भाई, की हाल है भाई? ठीक ठाक, तगड़ा रहना भाई। गर्मी बहुत बहुत गर्मी यकीन नहीं करना। छੱਡ तू मैं फोन कीता सी, वो कीड़े दी गल करन डया सी, वो किहड़ा सी? ਉਹ ਕੀੜੇ ਤੈਨੂੰ ਮੈਂ ਨਾਂ ਤਾਂ ਹੈਗਾ ਉਹ ਫਸਲਾਂ ਵਾਲਾ ਕੀੜਾ ਭਾਈ, हाँ ਤੇ ਨਾ ਜਿਹੜਾ ਖੁੱਡਾਂ ਛੁੱਡਾਂ ਵਾਲੇ ਕੀੜੇ ਹੈਗੇ ਆ, अच्छा, वो नवा कीड़ा आया। ਉਹ ਨਵਾਂ ਹੀ ਕੀੜਾ ਆਇਆ। अच्छा, ਮੈਂ ਕਹਿੰਦਾ ਉਹ ਕੀੜੇ ਦਾ ਨਾਂ ਸੁਣੇ ਤੇ ਤੂੰ ਆਪੇ ਹੀ ਕੰਮ ਜਾਏਗਾ, ਤੇਰੀ ਲੱਤਾਂ ਕੰਮ ਜਾਣੀਆਂ। ਉਹ ਕੀੜਾ ਐਸਾ ਪਾਇਆ ये ਗਿਆ। कोई नवी बीमारी आ गई है? ਉਹ ਭਾਈ ਮੇਰੀ ਸੁਣ ਲੈ ਗੱਲ, 7 ਸਾਲ ਤੋਂ ਲੱਗ ਕੇ ਤੇ 20 ਸਾਲ ਤੱਕ ਕੀੜਾ ਹੀ ਕੀੜਾ। अच्छा, ਹਾਂਜੀ, 7 साल तो लग के 20 20 ਸਾਲ साल ਤੱਕ तक ਕੀੜਾ ਹੀ ਕੀੜਾ। ਪੁੱਛ ਕਿੱਦਾਂ? किदा? ਅਜੇ ਤੈਨੂੰ ਸਮਝ ਨਹੀਂ ਆਈ ਮੇਰੀ ਗੱਲ ਦੀ? नहीं मेनू नहीं आई। समझाऊंगा तो समझूंगा ਉਹ मैं। ਜਿਹੜੀ ਅੱਜ ਕੱਲ ਦੀ ਹੈਗੀਆਂ ਨਾ, ਜਿਹੜੀ ਆ ਗੰਦੀਆਂ ਲਾਦਾਂ, हाँ ਇਹਨਾਂ ਨੂੰ ਕੀੜਾ ਹੀ ਆ। ਇਹਨਾਂ ਨੂੰ ਪਿਆ ਧੀ ਚੋ, ਕਦੀ ਉੱਥੇ ਵੱਜੇ ਪਏ ਕਦੀ ਉੱਥੇ ਵੱਜੇ, ਇਹਨਾਂ ਦੀ ਬੁੱਢ 'ਚ ਕੀੜਾ ਵਾ। हाँ, गल तो ये भी तेरी सही ਹਾਂਜੀ, है। ਇਹਦਾ ਨਾ ਤਾਂ ਕੋਈ ਇਲਾਜ ਆ। ਇਲਾਜ ਹੈ ਨਹੀਂਗਾ। ਇਹਦਾ ਇਲਾਜ ਨੇ ਜਿਹਨੇ ਇhtiyat ਕਰਨ, ਇਹਨਾਂ ਦੇ ਮਾਂ ਪਿਓ ਨੂੰ ਸਮਝਾਵੇ ਵੀ ਜਿਹੜਾ ਨਾ ਵੀ ਇhtiyat ਨਾਲ ਮੋਟਰਸਾਈਕਲ ਚਲਾਓ, ਨਾ ਆਪ ਵੀ ਬਚੋ ਤੇ ਅਗਲੇ ਨੂੰ ਬਚਾਓ। ਇਹ ਮੈਨੂੰ ਲੱਗਦਾ ਇਹ ਆ ਈਦ ਆਈ ਆ, ਲੈ ਦੇਖੀ ਹਾਂ, ਇਹ 2-3 ਦਿਨਾਂ ਚ ਕੀੜਾ ਹੁੰਦਾ ਇਹਨਾਂ ਕੀੜਾ ਇੰਨਾ ਸਾਲ ਤੱਕ ਬਾਅਦ। ਕੋਈ ਤਾਂ ਵਨ ਵਿਲੰਗ ਕਰਨ ਡਿਆ, ਹੂੰ। ਤੇ ਕੋਈ ਜਿਹੜਾ ਨਾ ਰੇਸਾਂ ਲਾਉਣ ਡਿਆ, ਹੂੰ। ਤੇ ਕੋਈ ਜਿਹੜਾ ਨਾ ਵਿੱਚ ਮੋਟਰਸਾਈਕਲ ਦੇ ਮੋੜ ਠੁੱਕਿਆ, ਤੇ ਕਈਆਂ ਨੇ ਅੱਖਾਂ ਤੇ ਪੱਟੀਆਂ ਬਣੀਆਂ, ਸਹੀ ਗੱਲ ਹੈ। ਐਨਕਾਂ ਲਾਈਆਂ ਨੇ। ਉਹ ਕੀੜਾ ਹੀ ਆ, ਉਹਨਾਂ ਨੂੰ ਹੋਰ ਕੀ ਆ ਭਾਈ? ਤੇ ਇਹਦਾ ਹੁਣ ਹੱਲ ਕੀ ਕਰਨਗੇ ਜਿਹੜੇ ਨੂੰ ਲੱਗ ਹੀ ਗਿਆ ਵਾ? ਉਹਨਾਂ ਨੂੰ ਲੱਗ ਗਿਆ ਤੇ ਉਹਨਾਂ ਨੂੰ ਇੰਜ ਕਰਨ, ਸੋਹਣਾ ਜਿਹਾ ਉੱਥੋਂ ਰੱਸੇ ਲੈਣ, ਉਹਨੇ ਲੱਤਾਂ ਨੂੰ ਪਾ ਕੇ ਘਰ ਬੰਨ ਦੇਣ, ਜਿੱਦਾਂ ਕੁਰਬਾਨੀ ਦੇ ਬੱਕਰੇ ਨੂੰ ਘਰ ਲੈਣ ਤੇ ਉਹਨਾਂ ਨੂੰ ਘਰੇ ਬੰਨ ਦੇਣ। ਹਾਂ, ਘਰੇ ਬੰਦ ਕਰ ਜਾਣ ਚ। ਆਹ ਹੀ ਕੀੜਾ ਉਹਨਾਂ ਨੂੰ ਹੱਲ। ਤੇ ਹੁਣ ਆਪਾਂ ਇਹਨਾਂ ਆਪਣੇ ਵੀਰਾਂ ਨੂੰ ਇਤਿਹਾਸ ਦੱਸ ਦਿਓ। ਇਹੀ ਤਾਂ ਠੀਕ ਗੱਲ ਹੈ। ਭਾਈ ਮੈਂ ਆਪਣੇ ਭਰਾਵਾਂ ਨੂੰ ਯਾਨੀ ਕਿ ਦੋਸਤਾਂ ਨੂੰ ਇਹ ਗੱਲ ਦੱਸਣਾ ਚਾਹੁੰਦਾ ਹਾਂ ਕਿ ਜਿਹਨੇ ਆਪਣੇ ਔਲਾਦ ਦਾ ਜਿਹੜਾ ਨਾ ਥੋੜਾ ਕੰਟਰੋਲ ਕਰਨਾ, 3 ਦਿਨ ਇਹਨਾਂ ਨੂੰ ਨਾ ਜੋ ਵੀ ਇਹਨਾਂ ਨੂੰ ਘਰੇ ਰੱਖਣਾ, ਇਹਨਾਂ ਨੂੰ ਸਮਝਾਉਣ। ਦੇਖੋ ਜੀ, ਆਪ ਵੀ ਮਰਨਗੇ ਅਗਲੇ ਨੂੰ ਮਾਰਨਗੇ। ਗੱਲ ਇਹ ਆ ਕਿ ਇਹਨਾਂ ਨੂੰ ਬਹੁਤ ਹੱਥ ਚੱਕੀ ਹੋਈ ਆ, ਲੈ ਉੱਥੇ ਡਰ ਵਾਲੇ ਜਾਂ ਇੱਥੇ ਕਿਤੇ ਵੱਜੇ ਪੈਂਦੇ, ਪਟਾਕੇ ਮਾਰਨ ਡਏ, ਕੋਈ ਰੇਸਾਂ ਦੇਣ ਡਿਆ। ਲੇਕਿਨ ਇਹ ਹੀ ਆ ਭਰਾਓ, ਇਹਨਾਂ ਨੂੰ ਸਮਝਾਓ ਯਾਰ, ਆਪਣੇ ਸਿਰ ਤਾਂ ਲੈਣਾ ਅਗਲੇ ਦਾ ਵੀ ਲੈ ਜਾਂਦੇ ਯਾਰ। ਤੇ ਮਿਹਰਬਾਨੀ, ਇhtiyat ਬੜੀ ਜ਼ਰੂਰੀ ਹੈ। 3 ਦਿਨ ਵਾਸਤੇ ਜਿਹੜਾ ਚਲੋ ਇਹਨਾਂ ਮਾਂ ਪਿਓ ਵਾਸਤੇ ਸਭ ਤੋਂ ਜ਼ਿਆਦਾ ਪਰੇਸ਼ਾਨੀ ਬਣਦੀ ਫੌਰਨ। ਹਾਂ, ਹੋਰ ਉਹਨਾਂ ਵਾਸਤੇ ਮੁਸੀਬਤ ਹੀ ਮੁਸੀਬਤ ਆ ਭਾਈ। ਤੇ ਲਿਆਦਾ ਤੁਸੀਂ ਆਪਣੀ ਔਲਾਦ ਨੂੰ ਕੋਈ 3 ਦਿਨ ਵਾਸਤੇ ਚਲੋ ਇਹ ਵੇ ਕੰਟਰੋਲ ਕਰ ਲੋਗੇ ਤੇ ਬਚ ਵੀ ਜਾਣਗੇ। ਬਿਲਕੁਲ ਜੀ, ਆਪ ਤੁਸੀਂ ਮੁਸੀਬਤ ਨੂੰ ਨਾ ਪਾਓ ਤੇ ਉਹਨਾਂ ਨੂੰ ਥੋੜਾ ਕੰਟਰੋਲ ਕਰੋ ਜਿੰਨਾ ਹੋ ਸਕੇ। ਬਿਲਕੁਲ ਜੀ, ਸਲਾਮ ਕੋਈ ਗੱਲ